ਪੰਜਾਬੀ ਰੇਡੀਓ ਯੂਵਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਾਂਗੇ, ਪੁੱਛਾਂਗੇ ਉਹਨਾਂ ਤੋਂ ਭਾਰਤ ਭਰ ਦੇ ਵਿੱਚ ਕੀ ਕੁਛ ਹੋ ਰਿਹਾ, ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ 7082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ, ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮੌਂਟ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਣਾ, ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਗੱਲ ਕਰਦੇ ਹਾਂ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ, ਉਸੇ ਨੂੰ ਲੈ ਕੇ ਚੱਲਦਿਆਂ ਹੋਇਆਂ ਪਾਕਿਸਤਾਨ ਨੇ ਭਾਰਤ ਨਾਲੋਂ ਵਪਾਰਕ ਸੰਬੰਧ ਤੋੜੇ। ਜੀ, ਇੱਕ ਤਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਨੂੰ ਜਿਹੜੀ ਜੀ ਉਹ ਪ੍ਰਵਾਨਗੀ ਦਿੱਤੀ ਆ ਸਾਈਨ ਕਰਕੇ। ਇਹਦੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋ ਗਿਆ। ਨੋਟੀਫਿਕੇਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ ਦੇ ਵੱਲੋਂ ਉਹਨਾਂ ਦੀ ਸਿਫਾਰਿਸ਼ ਦੇ ਉੱਤੇ 6 ਅਗਸਤ 2019 ਤੋਂ ਧਾਰਾ 370 ਦੀ ਇੱਕ ਉਪ ਧਾਰਾ ਨੰਬਰ ਨੂੰ ਛੱਡ ਕੇ ਬਾਕੀ ਸਾਰੀਆਂ ਧਾਰਾਵਾਂ ਖਤਮ ਜਿਹੜੀਆਂ ਉਹ ਸਮਝੀਆਂ ਜਾਣਗੀਆਂ। ਇਹ ਹੁਣ ਧਾਰਾਵਾਂ ਜਿਹੜੀਆਂ ਦੀ ਉਹ ਲਾਗੂ ਨਹੀਂ ਹੋਣਗੀਆਂ। ਉਧਰ ਜੰਮੂ ਕਸ਼ਮੀਰ ਨੂੰ ਧਾਰਾ 370 ਦੇ ਤਹਿਤ ਮਿਲਿਆ ਇਹ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਬਾਅਦ ਜਿਹੜੀ ਇੱਕ ਮੀਟਿੰਗ ਹੋਈ, ਜਿਹੜੀ ਕੌਮੀ ਸੁਰੱਖਿਆ ਕਮੇਟੀ ਦੀ ਇਮਰਾਨ ਖਾਨ ਹੋਰਾਂ ਦੀ ਅਗਵਾਈ ਦੇ ਵਿੱਚ, ਉਹਦੇ 'ਚ ਪਾਕਿਸਤਾਨ ਨੇ ਨਵੀਂ ਦਿੱਲੀ ਦੀ ਇਸ ਪੇਸ਼ਕਦਮੀ ਨੂੰ ਇੱਕ ਤਰਫਾ ਤੇ ਗੈਰ ਕਾਨੂੰਨੀ ਦੱਸਦਿਆਂ ਹੋਇਆ ਭਾਰਤ ਦੇ ਨਾਲ ਸਫਾਰਤੀ ਸਬੰਧਾਂ ਦਾ ਦਰਜਾ ਘਟਾਉਣ ਤੇ ਦੁਵੱਲੇ ਵਪਾਰ ਨੂੰ ਮੁਲਤਵੀ ਕਰਨ ਦਾ ਐਲਾਨ ਜਿਹੜਾ ਦੀ ਉਹ ਕੀਤਾ। ਇਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਸਾਰੀਆ ਨੂੰ ਮੁਲਕ ਛੱਡਣ ਦੇ ਵਾਸਤੇ ਜਿਹੜਾ ਦੀ ਉਹ ਕਹਿਤਾ। ਪਾਕਿਸਤਾਨ ਨੇ ਇਸ ਮੀਟਿੰਗ ਦੇ ਵਿੱਚ ਇਹ ਵੀ ਗੱਲ ਆਖੀ ਕਿ ਭਾਰਤ ਦੇ ਆਜ਼ਾਦੀ ਦਿਹਾੜੇ 15 ਅਗਸਤ ਨੂੰ ਕਾਲੇ ਦਿਨ ਦੇ ਵਜੋਂ ਜਿਹੜਾ ਦੀ ਉਹ ਮਨਾਊਗਾ। ਇਸ ਮੀਟਿੰਗ ਦੇ ਵਿੱਚ ਸਿਵਲ ਤੇ ਫੌਜ ਦੇ ਕਈ ਉੱਚ ਅਧਿਕਾਰੀ ਜਿਹੜੇ ਜੀ ਉਹ ਸ਼ਾਮਲ ਸੀਗੇ। NSC ਨੇ ਧਾਰਾ 370 ਖਤਮ ਕੀਤੇ ਜਾਣ ਦਾ ਮੁੱਦਾ ਸੁਰੱਖਿਆ ਕੌਂਸਲ ਸਣੇ ਸੰਯੁਕਤ ਰਾਸ਼ਟਰ ਦੇ ਵਿੱਚ ਰੱਖਣ ਸੰਬੰਧੀ ਵੀ ਉਹ ਪਾਸ ਕੀਤਾ। ਉਧਰ ਦੂਜੇ ਪਾਸੇ ਕਸ਼ਮੀਰ ਦੇ ਵਿੱਚ ਪਿਛਲੇ 2 ਦਿਨਾਂ ਤੋਂ ਪਾਬੰਦੀਆਂ ਦੇ ਦਰਮਿਆਨ ਸੁਰੱਖਿਆ ਏਜੰਸੀਆਂ ਨੇ ਵਾਦੀ ਦੇ ਵਿੱਚ ਅਮਨ ਲਈ ਵੱਡਾ ਖਤਰਾ ਦੱਸਦਿਆਂ ਹੋਇਆਂ 100 ਤੋਂ ਵੱਧ ਬੰਦਿਆਂ ਨੂੰ ਗ੍ਰਿਫਤਾਰ ਕੀਤਾ, ਜਿਹਦੇ ਵਿੱਚ ਸਿਆਸੀ ਪਾਰਟੀਆਂ ਦੇ ਆਗੂ ਤੇ ਕਾਰਕੁਨ ਜਿਹੜੇ ਦੀ ਉਹ ਸ਼ਾਮਲ ਹੈ। ਇੱਕ ਸਾਬਕਾ IAS ਅਧਿਕਾਰੀ ਤੇ ਸਿਆਸਤਦਾਨ ਨੇ ਦੀ ਸ਼ਾਹ ਫੈਜ਼ਲ, ਉਹਨੇ ਇਹ ਗੱਲ ਕਹੀ ਆ ਕਿ ਕਸ਼ਮੀਰ ਬੇਮਿਸਾਲ ਤਾਲਾਬੰਦੀ ਦੇ ਵਿੱਚੋਂ ਲੰਘ ਰਿਹਾ ਹੈ। ਇਹ ਪਹਿਲੀ ਵਾਰੀ ਆ ਕਿ ਜਦੋਂ ਵਾਦੀ ਦੇ 80 ਲੱਖ ਦੀ ਆਬਾਦੀ ਕੈਦ ਦੇ ਵਿੱਚ ਹੈ। ਫੈਜ਼ਲ ਨੇ ਇਹ ਗੱਲ ਕਹੀ ਹੈ ਕਿ ਹਾਲ ਦੀ ਘੜੀ ਵਾਦੀ ਦੇ ਵਿੱਚ ਖੁਰਾਕ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਕੋਈ ਥੁੜ ਨਹੀਂ ਆ ਬੇਸ਼ੱਕ, ਪਰ ਉਹਨੇ ਕਿਹਾ ਕਿ ਲੋਕਾਂ ਦੀ ਤਾਲਾਬੰਦੀ ਜਿਹੜੀ ਹੈ ਜੀ ਉਹ ਕਿਉਂ ਕੀਤੀ ਗਈ ਹੈ। ਜਿਹੜਾ ਜੰਮੂ ਕਸ਼ਮੀਰ ਦੇ ਰਾਜਪਾਲ ਨੇ ਸਤਿਆਪਾਲ ਮਲਿਕ, ਉਹਨੇ ਇਹ ਕਿਹਾ ਕਿ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਤਸੱਲੀ ਜ਼ਾਹਰ ਕੀਤੀ। ਸਥਿਤੀ ਜਿਹੜੀ ਹੈ ਜੀ ਉੱਤੇ ਤਸੱਲੀ ਹੋਣੀ ਹੈ, ਕਿਉਂਕਿ ਲੋਕ ਜਿਹੜੇ ਉਹ ਅੰਦਰੀ ਕੈਦ ਨੇ। ਲੋਕਾਂ ਨੂੰ ਅਜੇ ਤੱਕ ਕਿਸੇ ਕਿਸਮ ਦੀ ਕੋਈ ਛੋਟ ਜਿਹੜੀ ਦੀ ਉਹ ਨਹੀਂ ਮਿਲੀ। ਜਿਉਂ ਲੋਕ ਜਿਹੜੇ ਦੀ ਧਾਰਾ 144 ਕਹਿ ਕੇ ਜਿਹੜਾ ਦੀ ਅਣ ਐਲਾਨੇ ਕਰਫਿਊ ਦੇ ਵਿੱਚ ਇਸ ਵੇਲੇ ਜਿਹੜਾ ਦੀ ਉਹ ਰਹਿ ਰਿਹਾ, ਉਹਨਾਂ ਦੀਆਂ ਜ਼ਰੂਰੀ ਵਸਤਾਂ ਦਾ ਕੀ ਬਣਿਆ। ਜੇ ਉੱਥੇ ਕੋਈ ਨਵੇਂ ਜੰਮੇ ਬੱਚੇ ਹੋਣਗੇ ਉਹਨਾਂ ਦਾ ਕੀ ਬਣਿਆ, ਕੁਝ ਪ੍ਰੈਗਨੈਂਟ ਔਰਤਾਂ ਹੋਣਗੀਆਂ ਉਹਨਾਂ ਦਾ ਕੀ ਬਣਿਆ, ਬਜ਼ੁਰਗਾਂ ਦੀਆਂ ਦਵਾਈਆਂ ਵਗੈਰਾ ਉਹਨਾਂ ਦਾ ਕੀ ਬਣਿਆ। ਕੋਈ ਖਬਰ ਕਿਸੇ ਕਿਸਮ ਦੀ ਜਿਹੜੀ ਦੀ ਉਹ ਬਹੁਤੀ ਬਾਹਰ ਨਹੀਂ ਆ ਰਹੀ, ਔਰ ਨਾ ਹੀ ਕੋਈ ਖਬਰ ਜਿਹੜੀ ਜਿੰਨਾ ਪਤਾ ਲੱਗਿਆ ਜੰਮੂ ਕਸ਼ਮੀਰ ਦੇ ਅੰਦਰ ਜਾ ਰਹੀ ਹੈ। ਬਿਲਕੁਲ ਜੀ, ਬੜਾ ਕੁਝ ਹੋ ਰਿਹਾ ਅੰਦਰ ਹੀ, ਸਭ ਕੁਝ ਹੀ ਬੰਦ ਆ। ਤੇ ਅੱਗੇ ਮੁੱਖ ਮੰਤਰੀ ਦੀ ਗੱਲ ਕਰਦੇ ਹਾਂ, ਆੜਤੀਆਂ ਦੇ ਹੱਕ 'ਚ ਡਟੇ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਜਿਹੜਾ ਜੀ ਉਹ ਸਮੇਂ ਤੇ ਚੱਲਦਾ ਰਿਹਾ, ਜਿਹੜਾ ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਜਿਹੜਾ ਜੀ ਉਹ ਦੇਣ ਦਾ, ਕਿਉਂਕਿ ਆੜਤੀ ਸਿਸਟਮ ਜਿਹੜਾ ਸੀਗਾ ਜੀ ਇਹਦੇ ਉੱਤੇ ਕਿੰਤੂ ਪਰੰਤੂ ਹੁੰਦੇ ਰਹੇ ਆ। ਪਰ ਜਦੋਂ ਕਿਤੇ ਆੜਤੀਏ ਜਿਹੜੇ ਆ ਜੀ ਉਹ ਮਿਲਣ ਜਾਂਦੇ ਸਰਕਾਰਾਂ ਨੂੰ ਤੇ ਸਰਕਾਰਾਂ ਲਿਖਦੀਆਂ ਨੇ, ਲੰਮੇ ਜਿਹੜਾ ਜੀ ਉਹ ਪੈ ਜਾਂਦੀਆਂ ਨੇ, ਕਿਉਂਕਿ ਆੜਤੀਏ ਸਟਰੋਂਗ ਨੇ। ਆੜਤੀਏ ਜਿਹੜੇ ਦੀ ਇੱਕ ਵੱਡੇ ਫੰਡਿੰਗ ਦੇਣ ਵਾਲੇ ਨੇ ਸਿਆਸੀ ਪਾਰਟੀਆਂ ਨੂੰ। ਇਹ ਇੱਕ ਪ੍ਰਮੁੱਖ ਕਾਰਨ ਹੈ ਜਿਹੜੇ ਇਹਨਾਂ ਤੋਂ ਜਿਹੜਾ ਜੀ
ਇੱਥੋਂ ਮੁਸ਼ਕਲਾਂ ਜਿਨ੍ਹਾਂ ਦੇ ਵਾਸਤੇ ਖੜੀਆਂ ਕਰਦੇ ਨੇ ਉਹ ਕਿਸਾਨਾਂ ਦੀ ਧਿਰ ਤੇ ਕਿਸਾਨ ਜਿਹੜੇ ਨੇ ਉਹ ਕਮਜ਼ੋਰ ਨੇ। ਇਸ ਕਰਕੇ ਕਿਸਾਨ ਜਥੇਬੰਦੀਆਂ ਬੇਸ਼ੱਕ ਆੜਤੀ ਸਿਸਟਮ ਦਾ ਜਿਹੜਾ ਜੀ ਉਹ ਵਿਰੋਧ ਕਰਦੀਆਂ ਨੇ, ਪਰ ਇਹਦੇ ਉੱਤੇ ਕਦੇ ਵੀ ਕੋਈ ਸਪਸ਼ਟ ਸਟੈਂਡ ਅੱਜ ਤੱਕ ਲਿਆ ਨਹੀਂ ਜਾ ਸਕਿਆ। ਇੱਕ ਵਾਰੀ ਫਿਰ ਜਿਹੜਾ ਜੀ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀਆਂ ਨੇ ਆੜਤੀਆਂ ਦੇ ਖਦਸ਼ੇ ਦੂਰ ਕਰਦਿਆਂ ਹੋਇਆ ਇਹ ਗੱਲ ਕਹੀ ਆ ਕਿ ਉਹਨਾਂ ਨੂੰ ਖਰੀਦ ਪ੍ਰਣਾਲੀ ਤੋਂ ਵੱਖਰੇ ਨਹੀਂ ਕੀਤਾ ਜਾਊਗਾ। ਉਹਨਾਂ ਨੇ ਆੜਤੀਆਂ ਨੂੰ ਇਹ ਭਰੋਸਾ ਦਿੱਤਾ ਕਿ ਕੇਂਦਰ ਦੇ ਵੱਲੋਂ ਮਿੱਥੇ ਅਮਲ ਦੇ ਮੁਤਾਬਕ ਸੂਬੇ 'ਚ ਜਨਤਕ ਵਿੱਤੀ ਪ੍ਰਬੰਧ ਪ੍ਰਣਾਲੀ ਜਿਹੜੀ ਆ ਉਹਨੂੰ ਅਮਲ ਦੇ ਵਿੱਚ ਲਿਆਉਣ ਲਈ ਸੂਬਾ ਸਰਕਾਰ ਸਹਿਯੋਗ ਦੇਊਗੀ। ਕਿਸਾਨ ਭਵਨ ਦੇ ਵਿੱਚ ਆੜਤੀਆਂ ਦੇ ਇਕੱਠ ਦੇ ਵਿੱਚ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੇ ਵੱਲੋਂ ਆੜਤੀਆਂ ਦੀ ਪੇਸ਼ ਕੀਤੀ ਮੁੱਖ ਮੰਗ ਨੂੰ ਪ੍ਰਵਾਨ ਕਰਦਿਆਂ ਹੋਇਆ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਭੰਡਾਰ ਲਈ ਕਣਕ ਤੇ ਝੋਨੇ ਦੇ ਖਰੀਦ ਅਮਲ ਚੋਂ ਆੜਤੀਆਂ ਨੂੰ ਬਾਹਰ ਕਰਨ ਦੇ ਵਾਸਤੇ APMC ਐਕਟ 'ਚ ਸੋਧ ਨਹੀਂ ਜਿਹੜੀ ਜੀ ਉਹ ਕੀਤੀ ਜਾਊਗੀ। ਮੁੱਖ ਮੰਤਰੀ ਹੋਰਾਂ ਨੇ ਇਹ ਜਿਹੜੀ ਸੀਗੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਗੱਲ ਕਹੀ ਕਿ ਕਿਸਾਨਾਂ ਦੇ ਜਿਹੜੇ ਆੜਤੀਆਂ ਦੇ ਨਾਲ ਜਿਹੜੇ ਸੰਬੰਧ ਨੇ ਉਹ ਬਹੁਤ ਪੁਰਾਣੇ ਨੇ ਔਰ ਇੱਕ ਦੂਜੇ ਤੋਂ ਬਿਨਾਂ ਜਿਹੜੇ ਉਹ ਚੱਲ ਨਹੀਂ ਜਿਹੜਾ ਦੀ ਉਹ ਸਕਦੇ। ਔਰ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਆੜਤੀਆਂ ਰਾਹੀਂ ਫਸਲ ਦੀ ਅਦਾਇਗੀ ਕਰਨ ਦਾ ਅਮਲ ਪੰਜਾਬ ਦੀ ਸਰਕਾਰ ਜਿਹੜੀ ਹੈ ਜੀ ਉਹ ਕਮ ਸੇ ਕਮ ਜਾਰੀ ਰੱਖੂਗੀ। ਔਰ ਲੈਣ ਦੇਣ ਦੇ ਮਾਮਲਿਆਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਆੜਤੀਆਂ ਖਿਲਾਫ ਪੁਲਿਸ ਕੇਸ ਦਰਜ ਕਰਾਉਣ ਬਾਰੇ ਮੁੱਖ ਮੰਤਰੀ ਨੇ ਇਹ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਊਗਾ, ਪਰ ਉਹ ਇਸ ਬਾਰੇ ਕਿਸਾਨਾਂ ਦੇ ਨਾਲ ਵੀ ਜਿਹੜੀ ਹੈ ਜੀ ਉਹ ਗੱਲਬਾਤ ਕਰਨਗੇ। ਇਹ ਮਸਲਾ ਨਾ ਜੀ ਕਾਫੀ ਦੇਰ ਤੋਂ ਜਿਹੜਾ ਉਹ ਚੱਲਦਾ ਰਿਹਾ ਜੀ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਿੱਧੀ ਅਦਾਇਗੀ ਜਿਹੜੀ ਕੀਤੀ ਜਾਵੇ। ਔਰ ਕਈ ਰਾਜ ਨੇ ਜਿਹੜੇ ਚਾਹੁੰਦੇ ਨੇ ਕਿ ਇਹ ਅਦਾਇਗੀ ਸਿੱਧੀ ਹੋਵੇ, ਕਿਉਂਕਿ ਵਿਚੋਲੇ ਜਿਹੜੇ ਆ ਉਹ ਵਿਚਾਲੇ ਉਹ ਕਿਸ ਕਿਸਮ ਦਾ ਰੋਲ ਨਿਭਾਉਂਦੇ ਆ, ਉਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਜੀ ਉਹ ਨਹੀਂ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੁਰਾਣੀ ਕਹਾਵਤ ਹੈ ਕਿ ਸ਼ਾਹ ਬਿਨਾਂ ਗਤਨੀ ਵਾਲੀ ਜਿਹੜੀ ਜੀ ਉਹ ਗੱਲ। ਪਰ ਜਿਹੜਾ ਆੜਤੀ ਸਿਸਟਮ ਹੈ ਸਾਰਾ ਨਹੀਂ, ਉਹਦੇ ਵਿੱਚ ਮੌਜੂਦ ਕੁਝ ਜਿਹੜੇ ਲੋਕ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਕਿ ਕਿਸਾਨਾਂ ਦੇ ਸਿਰੋਂ ਬਣੇ ਆ। ਇੱਕ ਆਹ ਭਾਦੋਂ, ਇੱਕ ਉਹ ਭਾਦੋਂ ਇੱਕੋ ਹੀ, ਦੋ ਭਾਦੋਂ ਦੇ ਉੱਤੇ ਅੰਗੂਠੇ ਜਿਹੜੇ ਜੀ ਉਹ ਲਾਉਣ ਵਾਲੇ ਉਹਨਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਜੀ ਉਹ ਹੜੱਪੀਆਂ ਨੇ। ਕਿਤੇ ਨਾ ਕਿਤੇ ਜਿਹੜਾ ਜੀ ਇਹ ਢਾਂਚਾ ਹੈ, ਜਿਹੜਾ ਸਿਸਟਮ ਹੈ, ਉਹਦੇ ਵਿੱਚ ਪੈਸੇ ਵੱਧ ਜਿਹੜਾ ਜੀ ਉਹ ਬਣਾਉਣ ਦੀ ਹੋੜ ਨੇ ਕਿਸਾਨਾਂ ਨੂੰ ਕਰਜ਼ਾਈ ਕਰਨ ਦੇ ਵਿੱਚ ਇੱਕ ਵੱਡਾ ਰੋਲ ਨਿਭਾਇਆ। ਬਿਲਕੁਲ ਜੀ ਬਿਲਕੁਲ, ਕਦੀ ਵੀ ਕੋਈ ਵੀ ਇਹਨਾਂ ਦੇ ਹੱਕ 'ਚ ਨਹੀਂ ਖੜਿਆ। ਤੇ ਅੱਗੇ ਗੱਲ ਕਰਦੇ ਜੀ ਰੇਤ ਮਾਫੀਏ ਦੀ। ਮਾਫੀਏ ਬੜੇ ਆ ਪੰਜਾਬ ਦੇ ਵਿੱਚ, ਪਰ ਰੇਤ ਮਾਫੀਆ ਸਦਾ ਹੀ ਖਬਰਾਂ ਦੇ ਵਿੱਚ ਰਹਿੰਦਾ, ਹੁਣ ਫੇਰ ਬੇਲਗਮ ਹੋਇਆ। ਬਿਲਕੁਲ ਜੀ, ਐਕਚੁਅਲੀ ਰਿਹਾ ਤਾਂ ਸਦਾ ਹੀ ਹੈ ਜੀ ਇਹ। ਵੈਸੇ ਇਹ ਗੱਲ ਠੀਕ ਹੈ, 20 ਸਾਲ 25 ਸਾਲ ਪਿੱਛੇ ਤੁਸੀਂ ਚੱਲ ਜਾਓ ਤੇ ਉਦੋਂ ਕਦੀ ਕਿਸੇ ਨੇ ਸੁਣਿਆ ਸੀ ਕਿ ਪੰਜਾਬ ਦੇ ਵਿੱਚ ਰੇਤਾ ਵਿਕ ਸਕਦੀ ਆ। ਜਿੰਨੀ ਕਿਸੇ ਨੂੰ ਲੋੜ ਹੁੰਦੀ ਸੀ ਗੱਡਾ ਜਾਂ ਟਰਾਲੀ ਦੇ ਉੱਤੇ ਜਾ ਕੇ ਉਹ ਉਨੀ ਕੁ ਰੇਤਾ ਜਿਹੜੀ ਉਹ ਲੈ ਆਉਂਦਾ ਹੁੰਦਾ ਸੀਗਾ। ਬਹੁਤ ਦੇਰ ਬਾਅਦ ਇਹ ਸਿਆਸਤਦਾਨਾਂ ਨੂੰ ਸਮਝ ਲੱਗੀ ਕਿ ਮਿੱਟੀ ਵੀ ਵਿਕ ਸਕਦੀ ਆ ਤੇ ਉਹ ਇੱਕ ਜਿਹੜੀ ਕੁਦਰਤ ਦੀ ਜਿਹੜੀ ਦੇਣ ਉਹਨੂੰ ਆਪਣਾ ਇਹਨਾਂ ਨੇ ਸਮਝ ਲਿਆ। ਔਰ ਐਸੇ ਜਿਹੜੇ ਕਾਨੂੰਨ ਸੀ ਉਹ ਲਿਆਂਦੇ ਕਿ ਆਮ ਬੰਦਾ ਫਿਰ ਰੇਤ ਜਿਹੜਾ ਸੀ ਉਹ ਪੁੱਟਣ ਤੋਂ ਗਿਆ। ਅੱਜ ਸੀਮੈਂਟ ਤੋਂ ਵੀ ਮਹਿੰਗੀ ਰੇਤ ਜਿਹੜੀ ਆ ਜੀ ਉਹ ਵਿਕਦੀ ਆ। ਜਦੋਂ ਸਰਕਾਰਾਂ ਬਦਲਦੀਆਂ ਨੇ ਟਿੱਪਰ ਤੇ ਰੇਤ ਕੱਢਣ ਵਾਲੀਆਂ ਮਸ਼ੀਨਾਂ ਉਹੀ ਹੁੰਦੀਆਂ ਨੇ, ਉਹਨਾਂ ਨੂੰ ਰੈਂਟ ਦੇ ਉੱਤੇ ਜਿਹੜਾ ਜੀ ਨਵੇਂ ਆਏ ਜਿਹੜੇ ਲੋਕ ਨੇ ਸਿਆਸਤਦਾਨ ਉਹ ਰੈਂਟ ਕਰ ਲੈਂਦੇ ਆ। ਫਿਰ ਟਿੱਪਰ ਟਰੱਕ ਉਹਨਾਂ ਦੇ ਜਿਹੜਾ ਜੀ ਉਹ ਚੱਲਣੇ ਸ਼ੁਰੂ ਹੋ ਜਾਂਦੇ ਆ। ਜਿਨ੍ਹਾਂ ਨੇ ਕਰੋੜਾਂ ਅਰਬਾਂ ਰੁਪਈਏ ਕਮਾਏ ਹੁੰਦੇ ਆ ਉਹ ਕੁਝ ਸਾਲਾਂ ਦੇ ਵਾਸਤੇ ਪਿੱਛੇ ਹਟ ਜਾਂਦੇ ਆ ਵੀ ਚਲੋ ਹੁਣ ਦੂਜਿਆਂ ਨੂੰ ਕਮਾਈ ਜਿਹੜੀ ਉਹ ਕਰ ਲੈਣ ਦਿਓ। ਇਸ ਵਾਰੀ ਥੋੜਾ ਜਿਹਾ ਵੱਖਰਾ ਇਹ ਹੋਇਆ ਕਿ ਬਹੁਤੇ ਜਿਹੜੇ ਜੀ ਉਹਨਾਂ ਨੇ ਬਦਲਿਆ ਨਹੀਂ, ਬਲਕਿ ਉਹਨਾਂ ਦੇ ਨਾਲ ਹੀ ਹਿੱਸਾ ਪੱਤੀ ਜਿਹੜੀ ਜੀ ਉਹ ਕਰ ਲਈ। ਜੇ ਤੁਹਾਨੂੰ ਯਾਦ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਹੈਲੀਕਾਪਟਰ ਤੋਂ ਲੰਘਦਿਆਂ ਝਾਤੀ ਮਾਰੀ ਸੀ, ਬੜਾ ਉਭਾਰਿਆ ਗਿਆ ਸੀ ਕਿ ਮੈਂ ਇੱਥੇ ਆਸੀਆ ਜਿਹੜਾ ਜੀ ਉਹ ਦੇਖਿਆ। ਉਹਦਾ ਕੀ ਬਣਿਆ ਬਾਅਦ ਦੇ ਵਿੱਚ ਕਿਸੇ ਨੂੰ ਕੁਛ ਨਹੀਂ ਚੇਤਾ ਜੀ। ਇਹ ਉਹੀ ਏਰੀਆ ਜਿੱਥੇ ਇਹ ਪਿੰਡ ਖੜਕ ਦੇ ਵਿੱਚ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੇ ਉੱਤੇ ਹਮਲਾ ਕਰਤਾ ਜੀ ਇਸ ਰੇਤ ਮਾਫੀਆ ਨੇ। ਸਿਵਲ ਹਸਪੀਟਲ ਦੇ ਵਿੱਚ ਇਹ ਜੇਰੇ ਹਾਲਾਤ ਨੇ। ਇਹ ਜਿਹੜਾ ਜੀ ਉਹ ਪਤਾ ਲੱਗਾ ਕਿ ਜਿਹੜੇ ਖਨਨ ਅਫਸਰ ਨੇ ਉਹਨਾਂ ਦੇ ਵਿੱਚ ਇਸ ਹਮਲੇ ਤੋਂ ਬਾਅਦ ਦਹਿਸ਼ਤ ਹੈ। ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਕੀ ਜਾ ਰਹੀ ਆ। ਇੱਕ ਸਬ ਇੰਸਪੈਕਟਰ ਦਾ ਰਿਸ਼ਤੇਦਾਰ ਰੇਤ ਕੱਢਣ 'ਚ ਅਹਿਮ ਰੋਲ ਜਿਹੜਾ ਜੀ ਉਹ ਅਦਾ ਕਰ ਰਿਹਾ ਤੇ ਅਧਿਕਾਰੀਆਂ ਤੇ ਹਮਲਾ ਵੀ ਉਹਨਾਂ ਲੋਕਾਂ ਨੇ ਕੀਤਾ।
ਜਿਹੜੇ ਇਹ ਖਨਨ ਵਿਭਾਗ ਹੈ ਉਹਦੇ ਵਿੱਚ ਤਾਇਨਾਤ ਜਿਹੜਾ SDO ਜਿਹੜਾ ਸਿਵਲ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈ, ਉਹਨੇ ਇਹ ਕਿਹਾ ਕਿ ਉਹਨੂੰ ਇਹ ਸੂਚਨਾ ਮਿਲੀ ਸੀਗੀ ਕਿ ਨਜਾਇਜ਼ ਤਰੀਕੇ ਦੇ ਨਾਲ ਰੇਤਾ ਕੱਢਿਆ ਜਾ ਰਿਹਾ। ਉਹ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਜਿਹੜਾ ਸੀਗਾ ਜੀ ਉਹ ਜਦੋਂ ਗਿਆ ਤਾਂ ਉੱਥੇ ਰੇਤ ਕੱਢ ਰਹੇ ਲੋਕ ਜਿਹੜੇ ਸੀ ਉਹ ਮੌਕੇ ਤੋਂ ਭੱਜ ਗਏ। ਉਹਨਾਂ ਦੇ 6 ਟਰੈਕਟਰ ਤੇ ਟਰਾਲੀਆਂ ਜਿਹੜੀਆਂ ਜੀ ਉਹ ਜ਼ਬਤ ਕੀਤੀਆਂ। ਉਹ ਕਹਿੰਦਾ ਕਿ ਜਦੋਂ ਕਾਗਜ਼ੀ ਕਾਰਵਾਈ ਪੂਰੀ ਕਰ ਰਹੇ ਸੀ ਤਾਂ ਪਿੱਛੋਂ ਆ ਕੇ ਲੋਕਾਂ ਨੇ ਡੰਡਿਆਂ ਤੇ ਲੋਹੇ ਦੀਆਂ ਰਾਡਾਂ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰਤਾ। ਉਹ ਕਿਸੇ ਤਰੀਕੇ ਦੇ ਨਾਲ ਆਪਣੀ ਜਾਨ ਬਚਾ ਕੇ ਉੱਥੋਂ ਜਿਹੜਾ ਜੀ ਉਹ ਭੱਜੇ। ਇਹਦੇ ਉੱਤੇ ਨਾ ਕਿਸੇ ਮੰਤਰੀ ਦਾ ਬਿਆਨ ਆਇਆ, ਨਾ ਕੋਈ ਸਰਕਾਰ ਦਾ ਜਿਹੜਾ ਜੀ ਉਹ ਬਿਆਨ ਆਇਆ। ਅਜੇ ਮਾਫੀਏ ਦੀ ਤੁਸੀਂ ਗੱਲ ਕੀਤੀ ਸੀ, ਰੇਤ ਮਾਫੀਏ ਦੇ ਸੰਬੰਧੀ ਕਮੇਟੀ ਇੱਕ ਬਣੀ ਸੀ, ਉਹਦੇ ਚ ਨਵਜੋਤ ਸਿੰਘ ਸਿੱਧੂ ਹੋਰੀ ਵੀ ਸੀਗੇ। ਇਹ ਆਖਿਆ ਗਿਆ ਸੀਗਾ ਕਿ ਸਰਕਾਰ ਜਿਹੜੀ ਹੈ ਜੀ ਉਹ ਮਾਈਨਿੰਗ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ। ਕਿਹੜੀ ਸਰਕਾਰ ਲਿਆਊਗੀ, ਕਦੋਂ ਲਿਆਊਗੀ, ਇਹ ਨਹੀਂ ਉਹਦੇ ਵਿੱਚ ਦੱਸਿਆ ਗਿਆ ਸੀਗਾ। ਅੱਧਾ ਸਮਾਂ ਸਰਕਾਰ ਦਾ ਬੀਤ ਗਿਆ, ਕੋਈ ਮਾਈਨਿੰਗ ਪਾਲਿਸੀ ਜਿਹੜੀ ਉਹ ਨਹੀਂ ਆਈ। ਸ਼ਰਾਬ ਮਾਫੀਆ, ਸ਼ਰਾਬ ਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਸਰਕਾਰ ਜਿਹੜੀ ਹੈ ਜੀ ਉਹ ਨਵੀਂ ਪਾਲਿਸੀ ਲੈ ਕੇ ਆਊਗੀ, ਕੋਈ ਨਵੀਂ ਪਾਲਿਸੀ ਨਹੀਂ ਲਿਆਂਦੀ ਗਈ। ਕੇਬਲ ਮਾਫੀਆ ਦੇ ਬਾਰੇ ਦੇ ਵਿੱਚ ਕਿਹਾ ਗਿਆ ਸੀਗਾ ਕਿ ਸਰਕਾਰ ਨਵੀਂ ਪਾਲਿਸੀ ਲੈ ਕੇ ਆਊਗੀ, ਕੋਈ ਪਾਲਿਸੀ ਜਿਹੜੀ ਉਹ ਨਹੀਂ ਲੈ ਕੇ ਆਂਦੀ ਗਈ। ਟਰਾਂਸਪੋਰਟ ਦੇ ਬਾਰੇ ਦੇ ਵਿੱਚ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੀ ਨਹੀਂਗਾ। ਇਹਦੀ ਟਰਾਂਸਪੋਰਟ ਜਿਹੜੀ ਇਸ ਵੇਲੇ ਚੱਲ ਰਹੀ ਆ, ਜਿੰਨੇ ਮਾਫੀਆ ਨੇ ਉਹ ਉਸੇ ਤਰੀਕੇ ਦੇ ਨਾਲ ਚੱਲ ਰਿਹਾ। ਇਸ ਵਾਰੀ ਨਵਾਂ ਜਿਹੜਾ ਨਦੀ ਉਹ ਇਹ ਹੋਇਆ ਕਿ ਇਹ ਜਿਹੜਾ ਮਾਫੀਆ ਜਿਹਨੂੰ ਪਹਿਲਾਂ ਜਦੋਂ ਨਵੀਂ ਸਰਕਾਰ ਕੋਈ ਆਉਂਦੀ ਆ ਤੇ ਇੱਕ ਵਾਰੀ ਉਹਨੂੰ ਪੈਂਦੀ ਆ ਸਾਰੇ ਮਾਫੀਆ ਨੂੰ, ਇਸ ਕਰਕੇ ਕਿ ਉਹਦੀ ਜਿਹੜੀ ਜੀ ਪੈਂਠ ਉੱਥੇ ਬਣ ਸਕੇ। ਇਸ ਵਾਰੀ ਕਿਸੇ ਨੂੰ ਕੋਈ ਨਹੀਂ ਛੇੜਿਆ ਗਿਆ। ਹਾਂ, ਉਹਨਾਂ ਦੇ ਨਾਲ ਸਿੱਧੀ ਹਿੱਸਾ ਪੱਤੀ ਜਿਹੜੀ ਹੈ ਜੀ ਲੱਗਦੀ ਆ ਤੇ ਬਹੁਤੇ ਸਿਆਸਤਦਾਨਾਂ ਨੇ ਕਰ ਲਈ ਆ। ਤੇ ਜਦੋਂ ਮਹੀਨਾ ਉਹਨਾਂ ਦੇ ਘਰੇ ਪਹੁੰਚਣ ਲੱਗ ਗਿਆ ਫਿਰ ਉਹਨਾਂ ਨੂੰ ਲੱਗਦਾ ਕਿ ਸਭ ਕੁਝ ਠੀਕ ਠਾਕ ਹੈ, ਜਿਵੇਂ ਸਾਉਣ 'ਚ ਅੰਨੇ ਹੋਏ ਨੂੰ ਸਾਰਾ ਕੁਝ ਹਾਰਾ ਦੀਦਾ ਜੀ। ਤੇ ਅੱਗੇ ਕਸ਼ਮੀਰੀ ਵਿਦਿਆਰਥੀਆਂ ਦੀ ਗੱਲ ਕਰੀਏ ਜੋ ਆਪਣੇ ਕਸ਼ਮੀਰ ਤੋਂ ਬਾਹਰ ਨੇ ਪਰ ਪੰਜਾਬ ਦੇ ਵਿੱਚ ਪੜ੍ਹਨ ਆਏ ਹੋਏ ਨੇ, ਕੋਈ ਸੰਪਰਕ ਨਹੀਂ ਹੋ ਰਿਹਾ ਘਰਦਿਆਂ ਦੇ ਨਾਲ, ਚਿੰਤਾ ਵਿੱਚ? ਬਿਲਕੁਲ ਜੀ, ਤਕਰੀਬਨ 8000 ਦੇ ਕਰੀਬ ਸਟੂਡੈਂਟ ਹੈ ਕਿ ਕਸ਼ਮੀਰੀ ਜਿਹੜਾ ਪੜ੍ਹਦਾ ਪੰਜਾਬ ਦੇ ਵਿੱਚ। ਜਦੋਂ ਇੱਕ ਵਾਰੀ ਪਹਿਲਾਂ ਵੀ ਕਸ਼ਮੀਰੀ ਵਿਦਿਆਰਥੀਆਂ ਦੇ ਉੱਤੇ ਹਮਲੇ ਹੋਏ ਸੀਗੇ ਤੇ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਵਿਦਿਅਕ ਅਦਾਰਿਆਂ ਨੇ ਉਹਨਾਂ ਦੀ ਬੜੀ ਮਦਦ ਉਸ ਟਾਈਮ ਵੀ ਕੀਤੀ ਸੀਗੀ। ਔਰ ਕਿਸੇ ਨੂੰ ਇੱਥੇ ਕਿਸੇ ਕਿਸਮ ਦਾ ਜਿਹੜਾ ਸੀਗਾ ਜੀ ਉਹ ਹਾਰਮ ਨਹੀਂ ਸੀ ਹੋਣ ਦਿੱਤਾ। ਜਿਹੜੇ ਇੱਥੇ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਆ, ਮੁਸ਼ਕਲ ਉਹਨਾਂ ਨੂੰ ਵੀ ਇੱਥੇ ਵੀ ਅਜੇ ਵੀ ਜਿਹੜੀ ਉਹ ਕਿਸੇ ਕਿਸਮ ਦੀ ਨਹੀਂ ਹੈਗੀ, ਪਰ ਘਰ ਜਿਹੜਾ ਉਹ ਘਰ ਹੁੰਦਾ ਹੈ, ਉਹਨਾਂ ਦਾ ਕੋਈ ਸੰਪਰਕ ਜਿਹੜਾ ਜੀ ਉਹ ਨਹੀਂ ਹੋ ਰਿਹਾ ਆਪਣੇ ਘਰਾਂ ਤੱਕ। ਕਸ਼ਮੀਰ ਦੇ ਵਿਗੜੇ ਹਾਲਾਤ ਕਰਕੇ ਵਿਦਿਆਰਥੀ ਆਪਣੇ ਮਾਪਿਆਂ ਦੇ ਨਾਲ ਸੰਪਰਕ ਨਹੀਂ ਜਿਹੜਾ ਜੀ ਉਹ ਕਰ ਰਹੇ। ਬੈਂਕ ਤੇ ਹੋਰ ਅਦਾਰੇ ਬੰਦ ਹੋਣ ਕਰਕੇ ਜਿਹੜੇ ਇੱਥੇ ਪੰਜਾਬ 'ਚ ਪੜ੍ਹ ਰਹੇ ਸਟੂਡੈਂਟਸ ਨੇ ਉਹਨਾਂ ਨੂੰ ਪੈਸਿਆਂ ਦੀ ਵੀ ਇਸ ਵੇਲੇ ਜਿਹੜੀ ਜੀ ਉਹ ਤੰਗੀ ਆ ਰਹੀ ਆ। ਜਿਹੜੇ ਸਟੂਡੈਂਟ ਦਾਖਲਾ ਲੈ ਕੇ ਵਾਪਸ ਕਸ਼ਮੀਰ ਚਲੇ ਗਏ ਸੀ ਉਹ ਵੀ ਉੱਧਰ ਫਸ ਗਏ ਆ। ਔਰ ਜਿਹੜੇ ਇੱਥੇ ਜਲੰਧਰ ਦਾ ਇੰਜੀਨੀਅਰਿੰਗ ਕਾਲਜ ਆ ਜੀ, ਉੱਥੇ ਕਸ਼ਮੀਰ ਦੇ 300 ਦੇ ਕਰੀਬ ਜਿਹੜੇ ਵਿਦਿਆਰਥੀ ਆ ਉਹਨਾਂ ਨੇ ਕਾਲਜ ਦੇ ਵਿੱਚ ਦਾਖਲਾ ਲਿਆ ਸੀਗਾ। ਉਹਨਾਂ ਵਿੱਚੋਂ ਸਿਰਫ 50 ਜਿਹੜੇ ਜੀ ਉਹ ਵਾਪਸ ਆਏ, ਬਾਕੀ ਜਿਹੜੇ ਉਹ 250 ਉੱਧਰ ਫਸ ਗਏ। ਕਾਲਜ ਦੇ ਵੱਲੋਂ ਵਿਦਿਆਰਥੀਆਂ ਨੂੰ ਹਾਜ਼ਰੀ ਦੇ ਵਿੱਚ ਛੋਟ ਦਿੱਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਆਮ ਜਿਹੜੇ ਸਟੂਡੈਂਟ ਨੇ ਉਹ ਕਲਾਸ ਦੇ ਵਿੱਚ 75% ਦੀ ਹਾਜ਼ਰੀਆਂ ਦੀ ਲੋੜ ਹੁੰਦੀ ਆ, ਜਦੋਂ ਕਿ ਕਸ਼ਮੀਰੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ 65% ਦੀ ਹਾਜ਼ਰੀਆਂ ਪੂਰੀਆਂ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਹਿ ਦਿੱਤਾ ਗਿਆ। ਜਲੰਧਰ ਦੀ ਪ੍ਰਾਈਵੇਟ ਜਿਹੜੀ ਯੂਨੀਵਰਸਿਟੀ ਆ ਉਹਦੇ ਵਾਈਸ ਚਾਂਸਲਰ ਨੇ ਦੱਸਿਆ ਕਿ 700 ਦੇ ਕਰੀਬ ਜਿਹੜੇ ਸਟੂਡੈਂਟ ਨੇ ਉਹ ਜੰਮੂ ਕਸ਼ਮੀਰ ਦੇ ਨੇ। ਹਾਲਾਤ ਵਿਗੜਨ ਕਰਕੇ ਉਹਨਾਂ ਦੇ ਕੋਲੇ ਫੀਸਾਂ ਦੇਣ ਲਈ ਪੈਸੇ ਨਹੀਂ, ਇਸ ਕਰਕੇ ਯੂਨੀਵਰਸਿਟੀ ਨੇ ਫੈਸਲਾ ਕੀਤਾ ਕਿ ਜਦੋਂ ਕਸ਼ਮੀਰ ਦੇ ਹਾਲਾਤ ਆਮ ਵਰਗੇ ਹੋਣਗੇ ਤਾਂ ਉਹ ਫੀਸਾਂ ਭਰ ਸਕਦੇ ਆ। ਉਹਨਾਂ ਨੂੰ ਪਰੇਸ਼ਾਨੀ ਜਿਹੜੀ ਹੈ ਜੀ ਉਹ ਕੋਈ ਨਹੀਂ ਆਉਣ ਦਿੱਤੀ ਜਿਹੜਾ ਜੀ ਉਹ ਜਾਊਗੀ। ਜਿਹੜੇ ਕਸ਼ਮੀਰੀ ਵਿਦਿਆਰਥੀਆਂ ਨੇ ਜਿਹੜੇ WhatsApp ਗਰੁੱਪ ਆਪਣੇ ਜਿਹੜੇ ਜੀ ਬਣਾਏ ਆ, ਉਹਨਾਂ ਦੇ ਵਿੱਚ SP ਤੇ SHO ਨੂੰ ਸ਼ਾਮਲ ਜਿਹੜਾ ਜੀ ਉਹ ਕੀਤਾ ਗਿਆ ਤਾਂ ਕਿ ਜੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਆਉਂਦੀ ਆ ਤੇ ਪੁਲਿਸ ਦੇ ਨਾਲ ਉਹ ਤੁਰੰਤ ਜਿਹੜਾ ਜੀ ਉਹ ਸੰਪਰਕ ਕਰ ਸਕਣ। ਵੈਸੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਣ ਨਹੀਂ ਲੱਗੀ। ਮੈਂ ਜਿਵੇਂ ਦੱਸਿਆ ਕਿ ਪਹਿਲਾਂ ਵੀ ਜਿਹੜੇ ਸੀ ਇਹਨਾਂ ਨੂੰ ਸਟੂਡੈਂਟਸ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਸੀ ਆਈ, ਪਰ ਇੱਕ ਡਰ ਤੇ ਦਹਿਸ਼ਤ ਜਿਹੜੀ ਹੈ ਜੀ ਉਹ ਇਹਨਾਂ ਵਿਦਿਆਰਥੀਆਂ ਦੇ ਚਿਹਰਿਆਂ ਤੋਂ ਪੜ੍ਹੀ ਜਾ ਸਕਦੀ ਹੈ ਕਿਉਂਕਿ ਉਹਨਾਂ ਦਾ ਕੋਈ ਸੰਪਰਕ ਜਿਹੜਾ ਜੀ ਉਹ ਵਾਦੀ ਦੇ ਵਿੱਚ ਰਹਿੰਦੇ ਆਪਣੇ ਮਾਪਿਆਂ ਦੇ ਨਾਲ ਨਹੀਂ ਬਣ ਪਾ ਰਿਹਾ। ਬਿਲਕੁਲ ਜੀ, ਉਹਨਾਂ ਨੂੰ ਪਿਛਲਿਆਂ ਦੀ ਫਿਕਰ ਜ਼ਰੂਰ ਹੋਊਗੀ। ਤੇ ਅੱਗੇ ਕੋਟ ਕਪੂਰਾ ਗੋਲੀकांड 'ਚ ਗੱਲ ਕਰੀਏ ਤਾਂ ਉਸ ਦੀ ਸੁਣਵਾਈ ਸ਼ੁਰੂ ਜੀ। ਇਹ ਜਿਹੜੀ SIT ਸੀ ਉਹਦੇ ਵੱਲੋਂ ਚਲਾਨ ਪੇਸ਼ ਕਰਨ ਤੋਂ ਬਾਅਦ ਅਦਾਲਤ 'ਚ
ਪਹਿਲੀ ਵਾਰੀ ਸੈਸ਼ਨ ਜੱਜ ਜਿਹੜੇ ਨੇ ਜੀ ਉਹਨਾਂ ਨੇ ਇਸ ਮਾਮਲੇ ਦੀ ਸੁਣਵਾਈ ਜਿਹੜੀ ਜੀ ਉਹ ਕੀਤੀ। SIT ਨੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਚਲਾਨ ਪੇਸ਼ ਕੀਤਾ ਔਰ ਜਿਹੜੇ ਇਲਾਕਾ ਮੈਜਿਸਟ੍ਰੇਟ ਸੀ ਉਹਨਾਂ ਨੇ ਇਸ ਮਾਮਲੇ ਦੀ ਸੁਣਵਾਈ ਸੈਸ਼ਨ ਕੋਰਟ ਦੇ ਸਪੁਰਦ ਜਿਹੜੀ ਹੈ ਜੀ ਉਹ ਕਰ ਦਿੱਤੀ ਆ। ਅਦਾਲਤ ਦੇ ਵਿੱਚ IG ਪਰਮਰਾਜ ਅਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾ, SP ਪਰਮਜੀਤ ਸਿੰਘ, SHO ਗੁਰਦੀਪ ਸਿੰਘ ਪੰਧੇਰ, SP ਬਲਜੀਤ ਸਿੱਧੂ ਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਜਿਹੜੇ ਜੀ ਉਹ ਪੇਸ਼ ਹੋਏ ਔਰ ਅਦਾਲਤ ਦੀ ਜਿਹੜੀ ਜਾਂਚ ਟੀਮ ਹੈ ਉਹਦੇ ਵੱਲੋਂ ਪੇਸ਼ ਕੀਤੇ ਗਏ ਜਿਹੜਾ ਚਲਾਨ ਸੀਗਾ ਉਹਦੇ ਆਧਾਰ ਦੇ ਉੱਤੇ ਮੁਲਜ਼ਮਾਂ ਦੇ ਖਿਲਾਫ ਦੋਸ਼ ਆਇਦ ਕਰਨ ਦੇ ਮੁੱਦੇ ਦੇ ਉੱਤੇ 23 ਅਗਸਤ ਨੂੰ ਬਹਿਸ ਜਿਹੜੀ ਜੀ ਉਹ ਅਦਾਲਤ ਸੁਣੂਗੀ। ਇਸ ਸੁਣਵਾਈ ਦੇ ਦੌਰਾਨ SIT ਟੀਮ ਦੇ ਅਧਿਕਾਰੀ ਵੀ ਜਿਹੜੇ ਜੀ ਉਹ ਸੀਗੇ 2000 ਸਫ਼ਿਆਂ ਦੀ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਦਾਇਰ ਕੀਤੀ ਗਈ ਆ ਔਰ ਸੈਸ਼ਨ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਜਿਹੜੀ ਆ ਉਹ ਕਰ ਦਿੱਤੀ ਆ। ਪੁਲਿਸ ਅਧਿਕਾਰੀਆਂ ਨੇ ਇਹਨੂੰ ਰੱਦ ਕਰਾਉਣ ਦੇ ਵਾਸਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਆ ਪਰ ਹਾਈ ਕੋਰਟ ਨੇ ਉਹਨਾਂ ਨੂੰ ਤੁਰੰਤ ਜਿਹੜਾ ਜੀ ਉਹ ਕਿਸੇ ਕਿਸਮ ਦੀ ਰਾਹਤ ਨਹੀਂ ਦਿੱਤੀ। ਜਿਹੜੇ ਇਹ ਪੁਲਿਸ ਅਧਿਕਾਰੀ ਨੇ ਉਹਨਾਂ ਦੀ ਜਿਹੜੀ ਇਹ ਪਟੀਸ਼ਨ ਆ 11 ਸਤੰਬਰ ਤੱਕ ਜਿਹੜੀ ਉਹ ਮੁਲਤਵੀ ਆ। 11 ਸਤੰਬਰ ਨੂੰ ਇਹਦੇ ਉੱਤੇ ਸੁਣਵਾਈ ਹੋਣੀ ਆ। ਇਹ ਕਹਿੰਦੇ ਆ ਕਿ ਜਾਣਬੁੱਝ ਕੇ ਸਾਡੇ ਉੱਤੇ ਦੋਸ਼ ਜਿਹੜੇ ਲਾਏ ਗਏ ਆ ਤੇ ਇਹ ਸਾਰੀ ਪੜਤਾਲ ਰਿਪੋਰਟ ਸ਼ੱਕੀ ਆ। ਦੂਜੇ ਪਾਸੇ ਜਿਹੜੀ SIT ਆ ਉਹ ਇਹ ਦਾਅਵਾ ਕਰਦੀ ਆ ਕਿ 2000 ਸਫ਼ਿਆਂ ਦੇ ਇਸ ਚਲਾਨ ਦੇ ਵਿੱਚ ਉਹਦੇ ਕੋਲੇ ਸਬੂਤ ਤੇ ਗਵਾਹ ਇੰਨੇ ਹੈਗੇ ਆ ਕਿ ਉਹ ਅਦਾਲਤ ਦੇ ਵਿੱਚ ਇਸ ਸਭ ਕਾਸੇ ਨੂੰ ਪ੍ਰੂਵ ਕਰ ਸਕਦੀ ਆ ਕਿ ਬਿਨਾਂ ਕਿਸੇ ਭੜਕਾਹਟ ਤੋਂ ਪੁਲਿਸ ਨੇ ਗੋਲੀ ਚਲਾਈ ਸੀ ਜਿਹਦੇ ਵਿੱਚ 2 ਵਿਅਕਤੀ ਜਿਹੜੇ ਜੀ ਉਹ ਮਾਰੇ ਗਏ ਸੀ। ਇਹ ਉਹ ਵਿਅਕਤੀ ਸਨ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੇ ਸਨ ਜੀ। ਤੇ ਅੱਗੇ ਗੱਲ ਕਰਦੇ ਆ ਪੰਜਾਬ ਵਿਧਾਨ ਸਭਾ ਦੀ ਰੌਲੇ ਰੱਪੇ ਦੇ ਵਿੱਚ ਅਹਿਮ ਮੁੱਦੇ ਅਲੋਪ। ਉਹਦੀ ਕਹਿਣ ਨੂੰ ਇਹ 5 ਦਿਨਾਂ ਦਾ ਸੀਗਾ ਪਰ ਅਸਲ 'ਚ 5 ਘੰਟਿਆਂ ਦਾ ਸੀਗਾ ਜੀ ਕਿਉਂਕਿ ਮਕਾਨਾਂ ਦਿੱਤੀਆਂ ਪਹਿਲੇ ਦਿਨ ਤਾਂ ਜਿਹੜੀਆਂ ਸ਼ੁੱਕਰਵਾਰ ਤੇ ਘਰੋਂ ਘਰੀ ਚਲੇ ਗਏ, ਸ਼ਨੀਚਰ ਐਤਵਾਰ ਛੁੱਟੀ ਤੇ ਸੋਮਵਾਰ ਜਿਹੜਾ ਸੀਗਾ ਜੀ ਉਹ 2.5 ਘੰਟੇ ਤੇ 2.5 ਘੰਟੇ ਫਿਰ ਮੰਗਲਵਾਰ ਨੂੰ 5 ਘੰਟੇ ਸਿਰਫ ਜਿਹੜਾ ਸੀ ਉਹ ਵਿਧਾਨ ਸਭਾ ਦਾ ਇਹ ਸੈਸ਼ਨ ਚੱਲਿਆ। ਲੋਕਾਂ ਦੀਆਂ ਆਸਾਂ ਦੇ ਉਲਟ ਵਿਧਾਨ ਸਭਾ ਦੇ ਵਿੱਚ ਸੂਬੇ ਦੇ ਕਿਸੇ ਵਰਗ ਦੀ ਗੰਭੀਰ ਮੁੱਦੇ ਦੇ ਉੱਤੇ ਸੰਜੀਦਾ ਬਹਿਸ ਨਹੀਂ ਹੋ ਸਕੀ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਦੇ ਵਿੱਚ CBI ਦੇ ਵੱਲੋਂ ਅਦਾਲਤ 'ਚ ਕਲੋਜ਼ਰ ਰਿਪੋਰਟ ਪੇਸ਼ ਕਰਨ ਦਾ ਮੁੱਦਾ ਜ਼ਰੂਰ ਭਖਿਆ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਸ ਮੁੱਦੇ ਦੇ ਉੱਤੇ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਤੇ ਆਮ ਆਦਮੀ ਪਾਰਟੀ ਵੱਲੋਂ ਇਹਦੇ ਲਈ ਕਾਂਗਰਸ ਤੇ ਅਕਾਲੀ ਦੋਵਾਂ ਨੂੰ ਕਸੂਰਵਾਰ ਦੱਸਣ ਤੇ ਅਕਾਲੀ ਦਲ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਂਗਰਸ ਤੇ ਆਪ ਦੇ ਵੱਲੋਂ ਦੋਸਤਾਨਾ ਮੈਚ ਖੇਡਣ ਦੇ ਦੋਸ਼ਾਂ ਦੇ ਉੱਤੇ ਜ਼ੋਰ ਦਿੱਤਾ ਰਿਹਾ ਜੀ। ਇਸ ਤੋਂ ਇਲਾਵਾ ਵਿਧਾਨ ਸਭਾ ਦੇ ਵਿੱਚ ਨਸ਼ਿਆਂ ਦੀ ਭੇਟ ਚੜ ਰਹੇ ਨੌਜਵਾਨਾਂ ਦੇ ਗੰਭੀਰ ਮੁੱਦੇ ਦੇ ਉੱਤੇ ਕੋਈ ਚਰਚਾ ਨਹੀਂ ਕਿਸੇ ਕਿਸਮ ਦੀ ਹੋਈ। ਕਿਸਾਨਾਂ ਦੇ ਕਰਜ਼ੇ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਉੱਤੇ ਕੋਈ ਚਰਚਾ ਨਹੀਂ ਹੋਈ। ਮੁਲਾਜ਼ਮਾਂ ਤੇ ਪੈਨਸ਼ਨਾਂ ਦਾ 15% DA ਤੇ ਕਈ ਮਹੀਨਿਆਂ ਦਾ ਬਕਾਇਆ ਦੱਬਣਾ, 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਖੂਹ ਖਾਤੇ ਪਾਉਣ ਵਰਗੀਆਂ ਮੰਗਾਂ ਜਿਹੜੀਆਂ ਸੀਗੀਆਂ ਜੀ ਇਹ ਕਿਸੇ ਦੇ ਮੂੰਹੋਂ ਕੋਈ ਆਵਾਜ਼ ਜਿਹੜੀ ਜੀ ਉਹ ਨਹੀਂ ਨਿਕਲੀ। ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਨੇ ਜ਼ਰੂਰ ਠੇਕਾ ਮੁਲਾਜ਼ਮਾਂ ਦਾ ਮੁੱਦਾ ਉਠਾਇਆ ਪਰ ਸਰਕਾਰ ਨੇ ਇਹਨੂੰ ਅਣਸੁਣਿਆ ਕਰਕੇ ਸਾਈਡ ਤੇ ਕਰਤਾ। ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਦੇ ਉੱਤੇ ਕੋਈ ਚਰਚਾ ਨਹੀਂ ਹੋਈ। ਝੋਨੇ ਦੀ ਲਵਾਈ ਦੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਨੇ ਇਹ ਕਿਹਾ ਕਿ ਪੰਜਾਬ ਪਾਣੀ ਦੇ ਸੰਕਟ ਦੇ ਉੱਤੇ ਛੇਤੀ ਸਰਵ ਪਾਰਟੀ ਮੀਟਿੰਗ ਜਿਹੜੀ ਜੀ ਉਹ ਸੱਦੂਗਾ। ਪਰ ਕਾਂਗਰਸ ਦੇ ਕਿਸੇ ਮੰਤਰੀ ਜਾਂ ਵਿਧਾਇਕ ਦੇ ਵੱਲੋਂ ਆਪਣੇ ਮੁੱਖ ਵਿਰੋਧੀ ਅਕਾਲੀ ਦਲ ਦੇ ਖਿਲਾਫ ਬਿਲਕੁਲ ਮੂੰਹ ਨਹੀਂ ਖੋਲ੍ਹਿਆ ਗਿਆ। ਅਕਾਲੀ ਦਲ ਦੇ ਵਿਧਾਇਕਾਂ ਨੇ ਬੇਅਦਬੀ ਕਾਂਡ ਦੇ ਬਾਰੇ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਂਗਰਸੀਆਂ ਨੇ ਇਸ ਵਾਰ ਅਜਿਹਾ ਵਤੀਰਾ ਇਸ ਰੋਸ ਵਜੋਂ ਅਪਣਾਇਆ ਕਿ ਮੁੱਖ ਮੰਤਰੀ ਆਪਣੀ ਪਾਰਟੀ ਦੇ ਆਗੂਆਂ ਦੀ ਗੱਲ ਅਣਸੁਣੀ ਕਰਕੇ ਅਕਾਲੀ ਲੀਡਰਸ਼ਿਪ ਪ੍ਰਤੀ ਮੁੱਦਿਆਂ ਦੇ ਉੱਤੇ ਨਰਮਾਈ ਜਿਹੜੀ ਜੀ ਉਹ ਵਰਤ ਰਹੇ ਆ। ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਹਰਪਾਲ ਸਿੰਘ ਚੀਮਾ ਨੇ ਪਿਛਲੇ ਸਮੇਂ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਅਮਨ ਅਰੋੜਾ ਨੂੰ ਹੱਕ ਦੇ ਵਿੱਚ ਕਰਨ ਲਈ ਯਤਨ ਕੀਤੇ। ਕੰਵਰ ਸੰਧੂ, ਪਿਰਮਲ ਖਾਲਸਾ, ਜਗਤਾਰ ਜੱਗਾ, ਜਗਦੇਵ ਕਮਾਲੂ, ਮਾਸਟਰ ਬਲਦੇਵ ਇਸ ਵਾਰੀ ਸੈਸ਼ਨ ਤੋਂ ਪਾਰਟੀ ਤੋਂ ਵੱਖਰੀ ਸੁਰਹੀ ਜਿਹੜੀ ਜੀ ਉਹ ਲੈ ਕੇ ਤੁਰੇ ਫਿਰਦੇ ਰਹੇ। ਕਾਂਗਰਸ ਨੂੰ ਵਿਰੋਧੀ ਧਿਰਾਂ ਅਕਾਲੀ ਦਲ, ਭਾਜਪਾ ਗੱਠਜੋੜ, ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਵਿਚਲੀ ਖਿੱਚੋਤਾਣ ਜਿਹੜੀ ਸੀ ਉਹ ਪੂਰੇ ਤਰੀਕੇ ਦੇ ਨਾਲ ਰਾਸ ਆਈ। ਸਰਕਾਰ ਇਹੀ ਚਾਹੁੰਦੀ ਸੀ ਕਿ ਕੋਈ ਅਹਿਮ ਮੁੱਦਾ
ਨਾ ਵਿਚਾਰਿਆ ਜਿਹੜਾ ਜੀ ਜਾਵੇ, ਕਿਉਂਕਿ ਉਹਦਾ ਛੁਟਕਾਰਾ ਇਹਦੇ ਨਾਲ ਸੀ ਤੇ ਵਿਰੋਧੀ ਧਿਰਾਂ ਨੇ ਉਹਨੂੰ ਪੂਰਾ ਮੌਕਾ ਜਿਹੜਾ ਜੀ ਉਹ ਦਿੱਤਾ ਅਹਿਮ ਮੁੱਦਿਆਂ ਦੇ ਵਿੱਚੋਂ ਚੁੱਪ ਕਰਕੇ ਨਿਕਲ ਜਾਣ ਦਾ। ਨਵਜੋਤ ਸਿੰਘ ਸਿੱਧੂ ਹੋਰੀ ਜਦੋਂ ਵਿਧਾਨ ਸਭਾ ਦੇ ਵਿੱਚ ਹੁੰਦੇ ਸੀ ਤਾਂ ਉਹ ਅਕਾਲੀ ਦਲ ਦੇ ਨਾਲ ਸਿੱਧਮ ਸਿੱਧੀ ਟੱਕਰ ਲੈਂਦੇ ਸੀ। ਇਹ ਗੱਲ ਮੰਨਣ ਵਾਲੀ ਹੈ ਕਿ ਨਵਜੋਤ ਸਿੱਧੂ ਹੋਰਾਂ ਵਰਗਾ ਕੋਈ ਆਗੂ ਤਾਂ ਕਾਂਗਰਸ ਦੇ ਵਿੱਚ ਹੈ ਨਹੀਂ ਗਾ ਜਿਹੜਾ ਸਿੱਧੀ ਟੱਕਰ ਲੈ ਸਕੇ। ਦੂਜਾ, ਜਿਹੜੇ ਮੰਤਰੀ ਸੀਗੇ ਉਹ ਇਸ ਗੱਲ ਤੋਂ ਜਿਹੜਾ ਜੀ ਚੁੱਪ ਬੈਠੇ ਰਹੇ ਕਿ ਕੀ ਲੋੜ ਆ ਰੌਲਾ ਪਾਉਣ ਦੀ, ਜਦੋਂ ਮੁੱਖ ਮੰਤਰੀ ਹੋਰਾਂ ਨੇ ਇਹਨਾਂ ਗੱਲਾਂ ਨੂੰ ਸੁਣਨਾ ਹੀ ਨਹੀਂ ਤੇ ਉਹਨਾਂ ਨੇ ਬਾਦਲ ਪਰਿਵਾਰ ਪ੍ਰਤੀ ਜਿਹੜੀ ਹੈ ਜੀ ਉਹ ਆਪਣਾ ਫਲੈਕਸੀਬਲ ਰੋਲ ਜਿਹੜਾ ਉਸੇ ਤਰੀਕੇ ਦੇ ਨਾਲ ਜਾਰੀ ਰੱਖਿਆ। ਬਿਲਕੁਲ ਜੀ, ਤਨਖਾਹਾਂ ਸਾਰਿਆਂ ਨੂੰ ਮਿਲੀ ਜਾਂਦੀਆਂ, ਲੋਕਾਂ ਦਾ ਕੀ ਹੈਗਾ। ਤੇ ਅੱਗੇ ਪ੍ਰਨੀਤ ਕੌਰ ਦੇ ਨਾਲ ਜੋ ਠੱਗੀ ਵੱਜੀ ਆ ਉਸ ਨੂੰ ਠੱਗੀ ਮਾਰਨ ਵਾਲੇ ਨੂੰ ਪਟਿਆਲਾ ਪੁਲਿਸ ਨੇ ਪਟਿਆਲਾ 'ਚ ਹੀ ਲਿਆ ਆਂਦਾ। ਬਿਲਕੁਲ ਜੀ, ਇਹ ਜਿਹੜੇ ਜੀ ਠੱਗੀ ਬੇਸ਼ੱਕ ਵੱਜੀ ਸੀਗੀ ਦਿੱਲੀ ਸਨ ਜਦੋਂ ਪ੍ਰਨੀਤ ਕੌਰ ਹੋਈ, ਪਰ ਮਾਮਲਾ ਪਟਿਆਲੇ ਦੀ ਪੁਲਿਸ ਨੇ ਦਰਜ ਜਿਹੜਾ ਜੀ ਕੀਤਾ ਔਰ ਇਹ ਜਿਹੜੀ ਪਟਿਆਲੇ ਦੀ ਪੁਲਿਸ ਹੈ ਉਹ ਅਤਾਉਲਾ ਅੰਸਾਰੀ ਜਿਹੜਾ ਸੀਗਾ ਜੀ ਉਹਨੂੰ ਜਾਮਤਾੜਾ ਜ਼ਿਲ੍ਹੇ ਦੇ ਥਾਣੇ ਦੇ ਵਿੱਚੋਂ ਜਿਹੜਾ ਜੀ ਉਹ ਲੈ ਆਈ ਆ, ਜਿੱਥੇ ਕਿ ਪੁਲਿਸ ਨੇ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਸੀਗਾ। ਉਹਦੇ ਖਿਲਾਫ ਜਾਮਤਾੜਾ ਦੇ ਵਿੱਚ ਵੀ ਸਾਈਬਰ ਕ੍ਰਾਈਮ ਦੇ ਤਹਿਤ ਜਿਹੜਾ ਜੀ ਉਹ ਮਾਮਲਾ ਦਰਜ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਤਨੀ ਪ੍ਰਨੀਤ ਕੌਰ ਦੇ ਬੈਂਕ ਦੇ ਵਿੱਚੋਂ 23 ਲੱਖ ਰੁਪਈਆ ਇਹਨੇ ਜਿਹੜਾ ਜੀ ਅਤਾਉਲ ਅੰਸਾਰੀ ਨੇ ਜਿਹੜਾ ਜੀ ਉਹ ਕਢਵਾਇਆ ਸੀ। ਹੁਣ ਜਿਹੜੀਆਂ ਇਹਦੀਆਂ ਕੁਝ ਹੋਰ ਡਿਟੇਲ ਸਾਹਮਣੇ ਆ ਰਹੀਆਂ ਨੇ ਉਹ ਬੜੇ ਹੈਰਾਨ ਕਰ ਦੇਣ ਵਾਲੀਆਂ ਨੇ ਜੀ, ਖਾਸ ਤੌਰ ਦੇ ਉੱਤੇ ਉਦੋਂ ਜਦੋਂ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਜੀ ਬਿਨਾਂ ਜਾਣਿਆ ਹੋਇਆ, ਬਿਨਾਂ ਛਾਣਬੀਣ ਕੀਤਿਆਂ ਹੋਇਆ ਇੱਕ ਤਾਂ ਬਾਰ-ਬਾਰ ਜਿਹੜਾ ਜੀ ਉਹ ਫੋਨ ਉਹ ਆਪ ਹੀ ਚੁੱਕਦੇ ਰਹੇ ਔਰ ਕਿਵੇਂ ਇਸ ਠੱਗ ਨੇ ਜਿਹੜਾ ਸੀ ਜੀ ਉਹ ਠੱਗੀ ਕੀਤੀ। ਪਹਿਲਾਂ ਤਾਂ ਉਹ ਇਹ ਕਹਿੰਦਾ ਕਿ ਮੈਂ ਡਾਇਰੀ ਦੇ ਵਿੱਚੋਂ ਪ੍ਰਨੀਤ ਕੌਰ ਹੋਰਾਂ ਦਾ ਨੰਬਰ ਲੱਭਿਆ ਤੇ ਉੱਥੋਂ ਸੰਪਰਕ ਕਰਨਾ ਸ਼ੁਰੂ ਕੀਤਾ ਤੇ ਖੁਦ ਨੂੰ ਸਟੇਟ ਬੈਂਕ ਆਫ ਇੰਡੀਆ ਦਾ ਮੈਨੇਜਰ ਦੱਸਿਆ। ਪਹਿਲਾਂ ਉਹਨੇ ਜਿਹੜਾ ਜੀ ਫੋਨ ਕਰਕੇ ਜਿਹੜਾ ਡੈਬਿਟ ਬੈਂਕ ਜਿਹੜਾ ਅਕਾਊਂਟ ਹੈ ਉਹਨੂੰ ਅਪਗ੍ਰੇਡ ਕਰਨ ਦੀ ਗੱਲ ਕਹੀ ਕਿ ਤੁਹਾਡਾ ਅਕਾਊਂਟ ਜਿਹੜਾ ਜੀ ਉਹ ਅਪਗ੍ਰੇਡ ਕੀਤਾ ਜਾ ਰਿਹਾ। ਮੁੜ ਕੇ ਉਹਨੇ ਇਹ ਕਿਹਾ ਕਿ ਤੁਹਾਡਾ ਅਕਾਊਂਟ ਜਿਹੜਾ ਅਪਗ੍ਰੇਡ ਕਰ ਦਿੱਤਾ ਗਿਆ। ਦੂਜੀ ਵਾਰੀ ਉਹਨੇ ਫੇਰ ਫੋਨ ਕੀਤਾ ਪ੍ਰਨੀਤ ਕੌਰ ਹੋਰਾਂ ਨੂੰ, ਇਹ ਕਿਹਾ ਕਿ ਤੁਹਾਡਾ ਜਿਹੜਾ ਡੈਬਿਟ ਕਾਰਡ ਹੈ ਉਹਦੇ ਜਿਹੜੇ ਪੈਸੇ ਕਢਾਉਣ ਦੀ ਲਿਮਿਟ ਹੈ ਉਹ ਵਧਾਉਣੀ ਆ ਤੇ ਜੇ ਤੁਸੀਂ ਆਖੋ ਤੇ ਉਹ ਵਧਾ ਦਿੱਤੀ ਜਾਵੇ। ਉਹ ਵਧਵਾ ਲਈ ਪ੍ਰਨੀਤ ਕੌਰ ਹੋਰਾਂ ਨੇ, ਉਹਨੂੰ ਕਹਿ ਦਿੱਤਾ ਕਿ ਵਧਾ ਦੇਵੇ। ਉਹਦੇ ਕੋਲੇ ਤਾਂ ਕੋਈ ਅਥਾਰਟੀ ਨਹੀਂ ਸੀ। ਉਹ ਫੇਰ ਫੋਨ ਕਰਦਾ ਕਿ ਤੁਹਾਡੇ ਡੈਬਿਟ ਕਾਰਡ ਦੀ ਜਿਹੜੀ ਲਿਮਿਟ ਹੈ ਉਹ ਵਧਾ ਦਿੱਤੀ ਗਈ ਆ ਔਰ ਇਉਂ ਉਹਨੇ ਭਰੋਸਾ ਜਿੱਤਣਾ। ਤੀਜੀ ਵਾਰੀ ਉਹਨੇ ਇਹ ਕਿਹਾ ਕਿ ਤੁਹਾਡੇ OTP ਜਿਹੜਾ ਜੀ ਵਨ ਟਾਈਮ ਪਾਸਵਰਡ ਆ ਉਹ ਆਇਆ ਹੋਣਾ, ਉਹ ਦਿਓ ਖਾਂ ਜਰਾ, ਤੁਹਾਡੇ ਅਕਾਊਂਟ ਦੇ ਵਿੱਚ ਤਨਖਾਹ ਜਿਹੜੀ ਹੈ ਜੀ ਤੁਰੰਤ ਪਾ ਦਈਏ। ਤੇ ਉਹ OTP ਜਦੋਂ ਦੱਸ ਦਿੱਤਾ ਪ੍ਰਨੀਤ ਕੌਰ ਹੋਣਾ ਨੇ ਤੇ ਨਾਲ ਦੀ ਨਾਲ ਉਹਨੇ 23 ਲੱਖ ਰੁਪਈਆ ਜਿਹੜਾ ਸੀ ਉਹ ਕਢਵਾ ਲਿਆ। ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਜਿਹੜੀ ਤਨਖਾਹ ਆਉਂਦੀ ਆ ਉਹਨਾਂ ਨੂੰ ਪਤਾ ਨਹੀਂ ਕਰਨਾ ਜਿਹੜਾ ਜੀ ਉਹ ਪੈਂਦਾ, ਨਾ ਤਨਖਾਹ ਦੇ ਵਾਸਤੇ ਲਾਈਨ 'ਚ ਲੱਗਣਾ ਪੈਂਦਾ। ਇਹ ਆਨਲਾਈਨ ਟ੍ਰਾਂਜੈਕਸ਼ਨਸ ਹੈ ਉਹ ਸਾਰੇ MP ਦੀ ਜਿਹੜੀ ਉਹ 1 ਤਰੀਕ ਨੂੰ ਆ ਜਾਂਦੀ ਆ, ਉਹ ਆਟੋਮੈਟਿਕਲੀ ਜਿਹੜੀ ਆ ਜਾਂਦੀ ਆ। ਪਰ ਇਹ ਬੰਦਾ ਜਿਹੜਾ ਸੀਗਾ ਜੀ ਉਹ ਤਨਖਾਹ ਦਾ ਕਹਿ ਕੇ ਚੂਨਾ ਜਿਹੜਾ ਜੀ ਉਹ ਲਾਉਂਦਾ ਰਿਹਾ। ਹੁਣ ਪਟਿਆਲੇ ਦੀ ਪੁਲਿਸ ਜਿਹੜੀ ਹੈ ਜੀ ਉਹਨੂੰ ਗ੍ਰਿਫਤਾਰ ਕਰਕੇ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ ਇੱਥੇ ਪਟਿਆਲੇ ਜਿਹੜੀ ਜੀ ਉਹ ਲੈ ਆਈ ਆ। ਰਸਤੇ ਦੇ ਵਿੱਚ ਹੀ ਜਿਹੜੀ ਆ ਪੁੱਛਗਿੱਛ ਕੀਤੀ ਗਈ ਔਰ ਮੋਬਾਈਲ ਨੰਬਰ ਜਿਹੜਾ ਪ੍ਰਨੀਤ ਕੌਰ ਹੋਰਾਂ ਦਾ ਸੀਗਾ ਉਹਦੀਆਂ ਤਾਰਾਂ ਜਦੋਂ ਜਾਮਤਾੜਾ ਦੇ ਵਿੱਚ ਜਾ ਕੇ ਜੁੜੀਆਂ ਤਾਂ ਉੱਥੋਂ ਜਿਹੜਾ ਜੀ ਉਹ ਪਤਾ ਲੱਗਾ ਕਿ ਖੋਫਨਾਦ ਪਿੰਡ ਦੇ ਵਿੱਚ ਇਹ ਨੰਬਰ ਜਿਹੜਾ ਉਹ ਐਕਟਿਵ ਸੀਗਾ। ਹੁਣ ਜਦੋਂ ਉਹਨੂੰ ਇੱਥੇ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਲੈ ਆਂਦਾ ਤੇ ਅੱਜ ਜਿਹੜੇ ਡਿਸਟ੍ਰਿਕਟ SSP ਨੇ ਉਹ ਇਹਦੇ ਸੰਬੰਧੀ ਕੋਈ ਖੁਲਾਸਾ ਜਿਹੜਾ ਜੀ ਉਹ ਕਰ ਸਕਦੇ ਆ। ਕੀ ਖੁਲਾਸਾ ਕਰਨਗੇ? ਵੈਸੇ ਦੱਸਿਆ ਜਾ ਰਿਹਾ ਕਿ ਜਿਹੜਾ 23 ਲੱਖ ਰੁਪਈਆ ਕਢਵਾਇਆ ਸੀਗਾ ਉਹ ਬਰਾਮਦ ਜਿਹੜਾ ਜੀ ਉਹ ਹੋ ਗਿਆ ਇਹਦੇ ਅਕਾਊਂਟ ਦੇ ਵਿੱਚੋਂ। ਉਹ ਹੋ ਇਸ ਕਰਕੇ ਗਿਆ ਕਿ ਇਹ ਤੁਰੰਤ ਕਿਸੇ ਹੋਰ ਮਾਮਲੇ ਦੇ ਵਿੱਚ, ਇਸੇ ਤਰ੍ਹਾਂ ਦੇ ਠੱਗੀ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਅਰੈਸਟ ਹੋ ਗਿਆ, ਨਹੀਂ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਬਿਲੇ ਲਾ ਦਿੰਦਾ। ਬਿਲਕੁਲ ਜੀ, ਨਾਲ ਹੀ ਲਾ ਲੈਂਦੇ ਆ। ਤੇ ਅੱਗੇ ਗੱਲ ਕਰਦੇ ਆ ਜਿਹੜੇ ਅਜਾੜੇ ਦੇ 72 ਸਾਲਾਂ ਦੇ ਵਿੱਚ ਇੱਕ ਪੀੜ੍ਹੀ ਖਤਮ ਹੋਣ ਤੇ ਆ ਗਈ ਆ, ਉਹ ਆਪੋ ਆਪਣੇ ਪਿੰਡਾਂ ਨੂੰ ਦੇਖਣ ਦੇ ਲਈ ਤੜਫਦੇ ਪਏ ਆ। ਜੀ ਉਹੀ ਦਿਨ ਹੁੰਦੇ ਆ ਜੀ ਜਦੋਂ ਜਿਹੜਾ ਜਿੱਥੇ ਮੁਲਕ ਆਜ਼ਾਦੀ ਦੇ ਜਸ਼ਨ ਮਨਾਉਂਦੇ ਆ ਤੇ ਇੱਕ ਭਾਈਚਾਰਾ, ਪੰਜਾਬੀ ਭਾਈਚਾਰਾ ਜਿਹੜਾ ਜੀ ਉਹ ਉਜਾੜੇ ਦੀ ਦਾਸਤਾਨ ਜਿਹੜਾ ਉਹ ਕਹਿੰਦਾ, ਚੜ੍ਹਦਾ ਤੇ ਲਹਿੰਦਾ ਪੰਜਾਬ ਜਿਹਨੂੰ ਐਨ ਧੁਰ ਵਿਚਾਲਿਓ ਰੱਖ ਕੇ ਜਿਹੜਾ ਜੀ ਉਹ ਚੀਰਿਆ ਗਿਆ, ਉਹਦੇ ਪਿੰਡੇ ਦੇ ਉੱਤੇ ਇਹ ਉਜਾੜੇ ਦੇ ਜ਼ਖਮ ਜਿਹੜੇ ਆ ਜੀ 72 ਸਾਲ ਬੀਤਣ ਤੋਂ ਬਾਅਦ ਅੱਜ ਵੀ ਜਿਹੜੇ ਜੀ ਉਹ ਪੂਰੇ ਨਹੀਂ ਜਾ ਸਕੇ।
ਵੰਡ ਦੇ ਵੇਲੇ ਉੱਜੜ ਕੇ ਗਏ ਜਿਹੜੇ ਲੋਕ ਨੇ, ਜਿਹੜੇ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਗਏ ਨੇ ਜਾਂ ਇੱਧਰ ਜਿਹੜਾ ਜੀ ਉਹ ਆਏ ਨੇ, ਉਹ ਅੱਜ ਵੀ ਆਪੋ ਆਪਣੇ ਪਿੰਡਾਂ ਦੇ ਵਿੱਚ ਜਾਣ ਨੂੰ ਜਿਹੜਾ ਉਹ ਤਰਸਦੇ ਨੇ। ਔਰ ਇਹ ਕਿਹਾ ਜਾਂਦਾ ਜੀ ਕਿ ਬਹੁਤੇ ਜਿਹੜੇ ਬਜ਼ੁਰਗ ਨੇ ਉਹ ਇਸ ਦੁਨੀਆ ਦੇ ਵਿੱਚੋਂ ਤੁਰ ਗਏ ਜਿਨ੍ਹਾਂ ਦਾ ਜਨਮ ਜਿਹੜਾ ਜੀ ਵੰਡ ਤੋਂ ਪਹਿਲਾਂ ਹੋਇਆ ਸੀਗਾ, ਜਾਂ ਜਿਹੜੇ ਬਚਦੇ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਜੇ ਵੀ ਕੋਈ ਚੀਜ਼ ਜਿਹੜੀ ਹੈ ਜੀ ਉਹ ਆਪਣੇ ਮਨਾਂ ਦੇ ਅੰਦਰ ਲਈ ਬੈਠੇ ਆ। ਇਹਦੇ ਉੱਤੇ ਕਈ ਫਿਲਮਾਂ ਜਿਹੜੀਆਂ ਜੀ ਉਹ ਬਹੁਤ ਵਾਰੀ ਬਣੀਆਂ ਨੇ। ਇਹ ਵੀ ਜਿਹੜਾ ਜੀ ਕਿਹਾ ਜਾਂਦਾ ਹੈ ਕਿ ਜਿਹੜਾ ਕਰਤਾਰਪੁਰ ਦਾ ਲਾਂਘਾ ਆ ਸ਼ਾਇਦ ਉਹ ਪੰਜਾਬੀਆਂ ਦੇ ਵਿਚਾਲੇ ਇੱਕ ਨਵਾਂ ਰਾਹ ਖੋਲੂਗਾ ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲਿਆਂ ਦੇ, ਪਰ ਉਹਦਾ ਕੀ ਹੋਣਾ ਆ, ਉਹਦੇ ਕੀ ਹੋਣਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇੱਕ ਵਾਰੀ ਫੇਰ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਆ ਉਹਦੇ ਨਾਲ ਕਰਤਾਰਪੁਰ ਦੇ ਲਾਂਘੇ ਦੇ ਉੱਤੇ ਵੀ ਸਵਾਲੀਆ ਚਿੰਤਾ ਜਿਹੜਾ ਜੀ ਉਹ ਲੱਗੂਗਾ। ਇੱਕ ਵਾਰੀ ਕਿੰਨਾ ਕੁ ਲੱਗਦਾ, ਕਿੱਧਰ ਨੂੰ ਜਾਂਦਾ, ਇਹ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਨਨਕਾਣਾ ਸਾਹਿਬ ਦੇ ਵਿੱਚ ਕੱਪੜੇ ਦਾ ਵਪਾਰ ਕਰਦਾ ਇੱਕ ਜਿਹੜਾ ਪਰਿਵਾਰ ਹੈ ਉਹ ਇੱਧਰੋਂ ਉੱਜੜ ਕੇ ਜਿਹੜਾ ਜੀ ਜਲੰਧਰ ਨੇੜਿਓਂ ਗਿਆ। ਉਹ ਕਹਿੰਦਾ ਕਿ ਉਹਦਾ ਜਿਹੜਾ ਇਸ ਵੇਲੇ ਤੀਜੀ ਪੀੜ੍ਹੀ ਆ ਇਸ ਵਪਾਰ ਨੂੰ ਚਲਾ ਰਹੀ, ਉਹ ਇਹ ਕਹਿੰਦਾ ਕਿ ਸਭ ਕੁਝ ਉਹਦੇ ਵਡੇਰਿਆਂ ਨੂੰ ਉੱਧਰ ਛੱਡ ਕੇ ਜਿਹੜਾ ਜੀ ਉਹ ਆਉਣਾ ਪਿਆ। ਉਹਦਾ ਚਾਚਾ ਇੱਕ ਵਾਰੀ ਇੱਧਰ ਪਿੰਡ ਜਿਹੜਾ ਜੀ ਉਹ ਹੋ ਗਿਆ, ਪਰ ਬਾਅਦ ਦੇ ਵਿੱਚ ਉਹਨੂੰ ਵੀਜ਼ਾ ਨਹੀਂ ਮਿਲਿਆ। ਉਹਦੇ ਪਿਓ ਨੂੰ ਤੇ ਉਹਦੇ ਦਾਦੇ ਨੂੰ ਵੀ ਕਦੀ ਵੀਜ਼ਾ ਨਹੀਂ ਮਿਲਿਆ। ਉਹ ਤੜਪਦੇ ਇਸ ਦੁਨੀਆ ਤੋਂ ਚਲੇ ਗਏ ਕਿ ਇੱਕ ਵਾਰੀ ਉਹ ਆਪਣਾ ਜੱਦੀ ਪਿੰਡ, ਜੱਦੀ ਘਰ ਜਿਹੜਾ ਜੀ ਉਹ ਵੇਖਣਾ ਚਾਹੁੰਦੇ ਆ। ਨਨਕਾਣਾ ਸਾਹਿਬ ਦੇ ਨੇੜੇ ਹੀ ਰਹਿੰਦਾ ਇੱਕ ਹੋਰ ਜਿਹੜਾ ਪਰਿਵਾਰ ਹੈ ਮੁਹੰਮਦ ਅਰਸ਼ਦ ਦਾ, ਉਹ ਕਹਿੰਦਾ ਕਿ ਫਿਰੋਜ਼ਪੁਰ ਨੇੜੇ ਪਿੰਡ ਦੇ ਉਹ ਰਹਿਣ ਵਾਲੇ ਸਨ। ਉਜਾੜੇ ਦੀ ਤਲਵਾਰ ਉਹਨਾਂ ਤੇ ਵੀ ਜਿਹੜੀ ਵੱਜੀ ਤੇ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਸੀ ਉਹ ਪਿੰਡ ਛੱਡ ਕੇ ਚਲੇ ਗਿਆ, ਨਨਕਾਣਾ ਸਾਹਿਬ ਜਾ ਕੇ ਜਿਹੜਾ ਉਹ ਵਸ ਗਿਆ। ਉਹ ਕਹਿੰਦਾ ਹੈ ਕਿ ਫਿਰੋਜ਼ਪੁਰ ਤੋਂ ਕੁਝ ਲੋਕ ਜਿਹੜੇ ਸੀ ਉਹ ਲਗਾਤਾਰ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਰਹੇ ਕਈ ਸਾਲ। ਜਿਹੜੇ ਆਉਂਦੇ ਉਹਨਾਂ ਦੇ ਘਰ ਦੇ ਵਿੱਚ ਜ਼ਰੂਰ ਆਉਂਦੇ ਤੇ ਜਿਹੜੇ ਸਾਰੇ ਬਹਿ ਕੇ ਇਕੱਠੀ ਰੋਟੀ ਖਾਂਦੇ ਤੇ ਪੁਰਾਣੀਆਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰਦੇ। ਉਹ ਕਹਿੰਦਾ ਕਿ ਉਹਦੀ ਪਿਓ ਦੀ ਮੌਤ ਤੋਂ ਬਾਅਦ ਉਹਨਾਂ ਦਾ ਲਿੰਕ ਟੁੱਟ ਗਿਆ। ਹੁਣ ਫਿਰੋਜ਼ਪੁਰ ਵਾਲੇ ਸਾਈਡ ਤੋਂ ਵੀ ਕੋਈ ਉਹਨਾਂ ਦੇ ਘਰ ਤੇ ਉਹਨਾਂ ਦੇ ਪਿੰਡ ਕਦੇ ਨਹੀਂ ਆਇਆ, ਜਿੱਥੋਂ ਉਹ ਅੰਦਾਜ਼ਾ ਲਾਉਂਦਾ ਹੈ ਕਿ ਸ਼ਾਇਦ ਉੱਧਰੋਂ ਆਉਣ ਵਾਲੇ ਜਿਹੜੇ ਮਹਿਮਾਨ ਸੀਗੇ ਉਹ ਵੀ ਉਹਦੇ ਅੱਬੇ ਵਾਂਗ ਇਸ ਦੁਨੀਆ ਦੇ ਵਿੱਚ ਜਿਹੜਾ ਉਹ ਨਹੀਂ ਰਹੇ। ਕਿਉਂਕਿ 15 ਅਗਸਤ ਜਿਹੜਾ ਜੀ ਉਹ ਆਉਣਾ 47 ਦੇ ਵਿੱਚ ਇਹ ਜਿਹੜੀ ਵੰਡ ਹੋਈ, ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਦੇ ਉੱਤੇ ਇਸ ਵੰਡ ਦਾ ਦਰਦ ਜਿਹੜਾ ਜੀ ਉਹ ਝੱਲਿਆ, ਉਹ ਅੱਜ ਵੀ ਜਦੋਂ ਇਹਨਾਂ ਚੀਜ਼ਾਂ ਨੂੰ ਯਾਦ ਕਰਦੇ ਆ ਤਾਂ ਉਹ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਜਿਹੜਾ ਜੀ ਉਹ ਗਵਾਚ ਜਾਂਦੇ ਆ। ਚੜ੍ਹਦੇ ਤੇ ਲਹਿੰਦੇ ਪੰਜਾਬ ਨੇ ਜਿਹੜੀ ਇਹ ਚੀਜ਼ ਭੁਗਤੀ ਉਹ ਅੱਜ ਵੀ ਉਸੇ ਤਰੀਕੇ ਦੇ ਨਾਲ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਕਾਇਮ ਹੈ। ਪਰ ਸਵਾਲ ਇਹ ਆ ਕਿ ਜਿਹੜੀ ਇੱਕ ਪੀੜ੍ਹੀ ਜਿਹਨੇ ਸਾਰਾ ਕੁਝ ਇਹ ਝੱਲਿਆ, ਹੁਣ ਜਦੋਂ ਉਹ ਖਾਤਮੇ ਦੇ ਕੰਢੇ ਦੇ ਉੱਤੇ ਆ ਤੇ ਕੀ ਨਵੀਆਂ ਪੀੜ੍ਹੀਆਂ ਜਿਹੜੀਆਂ ਜੀ ਉਹ ਇਸ ਨੂੰ ਕਦੇ ਮਹਿਸੂਸ ਕਰ ਸਕਣਗੀਆਂ, ਇਹ ਸਵਾਲ ਹੈ। ਜੀ ਜੀ, ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਹੋਏ ਸਨ ਬਲਤੇਜ ਪੰਨੂ ਜੋ ਕਰਦੇ ਨੇ ਖਬਰ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।